ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਆਫਿਸ 'ਚ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਮੇਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੀਡੀਆ ਨੂੰ ਖਬਰ ਦੇਣਾ ਚਾਹੁੰਦਾ ਕਿ ਪਾਰਟੀ ਨੇ ਪਿਛਲੇ ਦਿਨੀ ਆਪਣੀ ਇੱਕ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਨੌਜਵਾਨ ਚਿਹਰਾ ਭਾਈ ਪਰਮਜੀਤ ਸਿੰਘ ਮੰਡ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟ ਅਪਾਇੰਟ ਕੀਤਾ। ਮੇਰੇ ਤੋਂ ਬਾਅਦ ਉਹ ਪ੍ਰੈਸ ਨੂੰ ਮੁਖਾਤਬ ਹੋਣਗੇ, ਐਡਰੈਸ ਕਰਨਗੇ। ਜਿਹੜਾ ਤੁਹਾਡਾ ਮੂੰਹ ਮਿੱਠਾ ਕਰਾਇਆ ਗਿਆ ਇਹ ਉਹਨਾਂ ਦੀ ਅਪਾਇੰਟਮੈਂਟ ਦੀ ਖੁਸ਼ੀ ਵਿੱਚ ਕਰਾਇਆ ਗਿਆ। ਤੁਸੀਂ ਇਹ ਨਾ ਸਮਝਣਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਕਰਾਇਆ ਗਿਆ, ਕਿਉਂਕਿ ਅੱਜ ਦਾ ਹੌਟ ਟੌਪਿਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੈ। ਅਤੇ ਇੱਕ ਗੁਰਬਾਣੀ ਦੀ ਤੁਕ ਹੈ, ਜਿਹਾ ਬੀਜੇ ਸੋ ਲੂਨੇ ਕਰਮਾ ਸੰਦਲਾ ਖੇਤ। ਜੋ ਇਨਸਾਨ ਬੀਜਦਾ ਉਹੀ ਵੱਢਦਾ ਅਤੇ ਉਹੀ ਉਹਦੇ ਕਰਮਾਂ ਦੇ ਵਿੱਚ ਉਹਦੇ ਸਾਹਮਣੇ ਆਉਂਦਾ ਹੈ। ਹਿੰਦੁਸਤਾਨ ਦੀ ਪੋਲੀਟੀਕਲ ਸਿਸਟਮ ਕਿੰਨਾ ਕੁ ਭ੍ਰਿਸ਼ਟ ਹੋ ਚੁੱਕਾ ਹੈ, ਕਿੰਨਾ ਕੁ ਗਰਕ ਚੁੱਕਾ ਹੈ। ਅੱਜ ਇਸ ਤੋਂ ਅੰਦਾਜ਼ਾ ਲਾਓ ਕਿ ਜਿਹੜਾ ਵਿਅਕਤੀ ਐਂਟੀ ਕਰਪਸ਼ਨ ਪਲੈਂਗ 'ਤੇ ਪੋਲੀਟਿਕਸ ਦੇ ਵਿੱਚ ਐਂਟਰ ਕਰਦਾ ਹੈ ਐਜ਼ ਏ ਬਿਊਰੋਕਰੇਟ ਤੋਂ ਉਹਦੀ ਟਰਾਂਸਫਾਰਮੇਸ਼ਨ ਹੁੰਦੀ ਹੈ ਐਜ਼ ਏ ਪੋਲੀਟੀਸ਼ੀਅਨ, ਉਹ ਵਿਅਕਤੀ ਅੱਜ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਹੀ ਗ੍ਰਿਫਤਾਰ ਹੁੰਦਾ ਹੈ। ਇੱਥੋਂ ਕਲੀਅਰ ਹੈ ਕਿ ਕਿੰਨਾ ਭ੍ਰਿਸ਼ਟ ਹੈ ਹਿੰਦੁਸਤਾਨ ਦਾ ਪੋਲੀਟੀਕਲ ਸਿਸਟਮ। ਔਰ ਕਾਫੀ ਦੇਰ ਤੋਂ ਅਰਵਿੰਦ ਕੇਜਰੀਵਾਲ ਦੌੜ ਰਿਹਾ ਸੀ, ਹੱਥ ਪੈਰ ਮਾਰ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਬਚ ਜਾਵੇ। ਪਰ ਉਹ ਪੰਜਾਬੀ ਦੀ ਕਹਾਵਤ ਹੈਗੀ ਨਾ, ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਸੋ ਆਫਟਰ ਆਲ ਉਹਨੂੰ ਇੱਕ ਦਿਨ ਇਸ ਦੇਸ਼ ਦੇ, ਇਸ ਮੁਲਕ ਦੇ, ਜਿਹਨੂੰ ਇੰਡੀਆ ਕਹਿੰਦੇ ਆ, ਉਸ ਦੇ ਲਾਅ ਨੇ ਉਹਨੂੰ ਘੇਰ ਲਿਆ। ਸੱਚਾ ਹੈ ਝੂਠਾ ਹੈ ਇਹ ਤਾਂ ਜਿਨ੍ਹਾਂ ਨੇ ਕੇਸ ਪਾਇਆ ਉਹ ਜਾਣਨ, ਅਤੇ ਜੋ ਅਦਾਲਤਾਂ ਫੈਸਲਾ ਕਰਨਗੀਆਂ ਉਹ ਬਾਅਦ ਦੀਆਂ ਗੱਲਾਂ ਨੇ। ਪਰ ਜਿਹੜਾ ਇੱਕ ਉਹਦਾ ਮੀਡੀਆ ਟਰਾਇਲ ਹੈ ਉਹ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਆਪ ਦੀ ਗਵਰਨਮੈਂਟ ਨੇ ਰੋਂਗਫੁਲੀ ਟਾਰਗੇਟ ਕੀਤਾ। ਸੁਖਪਾਲ ਸਿੰਘ ਖਹਿਰਾ ਦਾ ਐਗਜ਼ਾਮਪਲ ਸਾਡੇ ਸਾਹਮਣੇ ਹੈ, ਸਾਡੇ ਸਿੱਖ ਨੌਜਵਾਨਾਂ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ, ਜਿਹੜੇ ਅੰਮ੍ਰਿਤਸਰ 'ਚ ਧੜਾ ਧੜ ਗ੍ਰਿਫਤਾਰ ਕਰਕੇ ਅੰਦਰ ਸੁੱਟੇ ਹੈ, ਦਿਬੜੂਗੜ੍ਹ ਭੇਜੇ ਹੈ। ਔਰ ਪ੍ਰੋਫੈਸਰ ਭੁੱਲਰ ਦੀ ਰਿਹਾਈ 'ਚ ਕਿਵੇਂ ਅੜਿੱਕੇ ਡਾਏ ਗਏ ਉਹ ਵੀ ਸਾਡੇ ਸਾਹਮਣੇ ਹੈ। ਸੋ ਬਹੁਤ ਕੁਝ ਇਸ ਆਪ ਗਵਰਨਮੈਂਟ ਨੇ ਆਪਣੇ ਇਸ 2 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਵਧੀਕੀਆਂ ਕੀਤੀਆਂ, ਧੱਕਾ ਕੀਤਾ, ਮਿਸਯੂਜ਼ ਆਫ ਪਾਵਰ, ਮਿਸਯੂਜ਼ ਆਫ UAPA ਹੈ। ਸੋ ਜੋ ਮੈਂ ਜਿਸ ਤਰ੍ਹਾਂ ਗੁਰਬਾਣੀ ਦੀ ਤੁਕ ਪਹਿਲਾਂ ਦੱਸੀ ਸੀ ਕਿ ਜਿਸ ਤਰ੍ਹਾਂ ਕੀਤਾ ਗਿਆ ਉਸੇ ਤਰ੍ਹਾਂ ਹੀ ਹੁਣ ਇਹ ਆਪ ਫੇਸ ਕਰ ਰਹੇ ਹੈ। ਸੋ ਚਲੋ ਇਹ ਅੱਜ ਦਾ ਟੌਪਿਕ ਸੀ। ਸਾਡੀ ਪ੍ਰੈਸ ਕਾਨਫਰੰਸ ਦਾ ਜਿਹੜਾ ਅਸਲ ਮਨੋਰਥ ਸੀ ਉਹ ਸੀ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਵਿੱਚ ਕਤਲ ਕੀਤਾ ਜਾਂਦਾ ਹੈ, ਉਹਨਾਂ ਦਾ ਅਸੈਸੀਨੇਸ਼ਨ ਕੀਤਾ ਜਾਂਦਾ। ਔਰ ਉਸੇ ਸਾਲ ਸੈਪਟੈਂਬਰ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਆਪਣੇ ਪਾਰਲੀਮੈਂਟੇਰੀਅਨਸ, ਆਪਣੇ ਪਾਰਲੀਮੈਂਟ ਦੇ ਮੈਂਬਰਸ ਨੂੰ ਮੁਖਾਤਬ ਹੁੰਦੇ ਹੋਏ ਇੰਡੀਆ ਨੂੰ ਅਕਿਊਜ਼ ਕੀਤਾ ਸੀ ਕਿ ਇੰਡੀਆ ਇਜ਼ ਲਿੰਕਡ ਵਿਦ ਦੀ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ। ਉਸ ਦਿਨ ਤੋਂ ਜਿਹੜਾ ਭੁਚਾਲ ਆਇਆ, ਉਸ ਦਿਨ ਤੋਂ ਜਿਹੜਾ ਇੰਡੀਆ ਨੂੰ ਇੰਡਾਈਟ ਕਰਦਾ ਹੋਇਆ ਇੱਕ ਜਿਹੜਾ ਕੈਂਪੇਨ ਸ਼ੁਰੂ ਹੋਇਆ ਉਹ ਥੰਮਣ ਦਾ ਨਾਂ ਨਹੀਂ ਲੈ ਰਿਹਾ। ਉਹ ਲਗਾਤਾਰ ਆਪਣਾ ਰਸਤਾ ਬਣਾਈ ਜਾ ਰਿਹਾ ਔਰ ਅੱਗੇ ਵੱਧ ਰਿਹਾ। ਇੰਡੀਆ ਦਿਨ ਬੇ ਦਿਨ ਉਹਦੇ ਵਿੱਚ ਫਸਦਾ ਜਾ ਰਿਹਾ। ਔਰ ਜਿਹੜੇ ਸਾਡੇ ਐਪਰੀਹੈਂਸ਼ਨ ਸੀ, ਤੌਖਲੇ ਸੀ, ਔਰ ਪਹਿਲੇ ਦਿਨ ਤੋਂ ਜਿਹੜਾ ਸਾਨੂੰ ਯਕੀਨ ਸੀ,
ਸਾਡਾ ਬਿਲੀਵ ਸੀ, ਪਰ ਸਾਡੇ ਕੋਲ ਪ੍ਰੂਫ ਨਹੀਂ ਸੀ ਕਿ ਇਸ ਦੇ ਪਿੱਛੇ ਇੰਡੀਆ ਦੀ ਇਨਵੋਲਵਮੈਂਟ ਹੈ, ਇੰਡੀਆ ਇਨਵੋਲਵ ਹੈ ਇਹਨਾਂ ਕਤਲਾਂ ਦੇ ਪਿੱਛੇ। ਔਰ ਇਕੱਲਾ ਹਰਦੀਪ ਸਿੰਘ ਨਿੱਜਰ ਨਹੀਂ, ਪਰਮਜੀਤ ਸਿੰਘ ਪੰਜਵੜ ਔਰ ਹੋਰ ਵੀ ਜਿਹੜੇ ਕਤਲ ਹੋਏ ਉਹਨਾਂ ਦਿਨਾਂ ਦੇ ਵਿੱਚ, ਉਹਦੇ ਪਿੱਛੇ ਇੰਡੀਆ ਦੀ ਇਨਵੋਲਵਮੈਂਟ ਸੀ। ਔਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ, ਪਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੋਂ ਬਾਅਦ ਇਹ ਗੱਲ ਜਿਹੜੀ ਹੈ ਇਹਨੇ ਇੱਕ ਰਫਤਾਰ ਫੜੀ। ਫਾਈਵ ਆਈਜ਼ ਕੰਟਰੀ, ਜਿਹਦੇ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, UK, ਕੈਨੇਡਾ, ਅਮਰੀਕਾ, ਉਹਨਾਂ ਦੀ ਸ਼ੇਅਰਡ ਇੰਟੈਲੀਜੈਂਸ ਸੀ ਜਿਹਨੇ ਇੰਡੀਆ ਦਾ ਗਲਾ ਦਬੋਚਿਆ, ਜਿਹਨੇ ਇੰਡੀਆ ਨੂੰ ਐਕਸਪੋਜ਼ ਕੀਤਾ। ਗੱਲ ਅੱਗੇ ਵੱਧਦੀ ਗਈ ਔਰ ਅਮਰੀਕਾ ਨੇ ਇੰਡੀਆ ਨੂੰ ਇੰਡਾਈਟ ਕਰਤਾ। ਉਹਦੇ ਜਿਹੜਾ ਅਮਰੀਕਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹਨੇ ਇੰਡਾਈਟ ਕੀਤਾ ਜਦੋਂ ਉਹਨੇ ਇੱਕ ਨਾਕਾਮ ਜਿਹੜੀ ਸਾਜ਼ਿਸ਼ ਸੀ ਗੁਰਪਤਵੰਤ ਪੰਨੂ ਦੇ ਕਤਲ ਦੀ, ਉਹ ਐਕਸਪੋਜ਼ ਕੀਤੀ। ਗੱਲ ਫਿਰ ਅੱਗੇ ਵਧੀ। ਇੰਡੀਆ ਨੇ ਅਮਰੀਕਾ ਦੇ ਡਰ ਤੋਂ ਆਪਣੇ ਆਪ ਹੀ ਆਪਣੀ ਇੱਕ ਜਾਂਚ ਕਮੇਟੀ ਬਿਠਾਈ, ਜਿਹੜਾ ਦੱਸਿਆ ਨਹੀਂ ਗਿਆ ਕਿ ਉਸ ਜਾਂਚ ਕਮੇਟੀ ਦੇ ਵਿੱਚ ਕੌਣ ਹੈ। ਅੱਜ ਉਸ ਜਾਂਚ ਕਮੇਟੀ ਦੀ ਰਿਪੋਰਟ ਇੰਡੀਆ ਰਿਲੀਜ਼ ਕਰ ਰਿਹਾ ਹੈ, ਫਿਰ ਵੀ ਨਹੀਂ ਦੱਸ ਰਿਹਾ ਕਿ ਉਸ ਜਾਂਚ ਕਮੇਟੀ ਦੇ ਵਿੱਚ ਕੌਣ ਹੈ। ਜਿਹੜਾ ਮੁੱਦੇ ਦੀ ਗੱਲ ਹੈ ਅੱਜ ਦੇ ਜਿਹਦੇ ਕਰਕੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਇੰਡੀਆ ਇਹ ਨਹੀਂ ਦੱਸ ਰਿਹਾ ਕਿ ਉਸ ਜਾਂਚ ਕਮੇਟੀ ਦੇ ਵਿੱਚ ਕੌਣ ਹੈ, ਪਰ ਉਹ ਅਮਰੀਕਾ ਨੂੰ ਇਹ ਦੱਸ ਰਿਹਾ ਕਿ ਅਸੀਂ ਜਾਂਚ ਕੀਤੀ ਹੈ। ਉਸ ਜਾਂਚ ਦੇ ਵਿੱਚ ਰੋਗ ਐਲੀਮੈਂਟਸ ਦੀ ਇਨਵੋਲਵਮੈਂਟ ਪਾਈ ਗਈ ਹੈ, ਦੀ ਸ਼ਮੂਲੀਅਤ ਪਾਈ ਗਈ ਹੈ। ਰੋਗ ਐਲੀਮੈਂਟ ਕਾਨੂੰਨ ਤੋਂ ਬਾਹਰ ਹੀ ਜਾ ਕੇ ਜਿਹੜੇ ਕਾਨੂੰਨ ਦੀ ਨੂੰ ਟਿੱਚ ਜਾਣਦੇ ਨੇ, ਜਿਵੇਂ KPS ਗਿੱਲ ਦੇ ਨਾਲ ਇੱਥੇ ਲੋਕ ਸੀਗੇ ਜਿਨ੍ਹਾਂ ਨੇ ਕਾਨੂੰਨ ਤੋਂ ਬਾਹਰੀ ਹੋ ਕੇ ਨੌਜਵਾਨ ਮਾਰੇ। ਇਸ ਤਰ੍ਹਾਂ ਦੇਸ਼ ਦੇ ਵਿੱਚ ਜਿਹੜੇ ਰੋਗ ਐਲੀਮੈਂਟਸ ਨੇ ਉਹਨਾਂ ਦੀ ਇਨਵੋਲਵਮੈਂਟ ਹੈ। ਨਾਲ ਅੱਗੇ ਇੰਡੀਆ ਕਹਿੰਦਾ ਕਿ ਉਹ ਲੋਕ ਹੁਣ ਰੌ ਦੇ ਵਿੱਚ ਨਹੀਂ ਹੈ, ਦੈਟ ਮੀਨਸ ਉਸ ਵੇਲੇ ਉਹ ਰੌ ਦੇ ਹਿੱਸਾ ਸੀਗੇ। ਇਹ ਵੀ ਗੱਲ ਨਾਲ ਕੋਟ ਹੁੰਦੀ ਹੈ, ਇੰਗਲਿਸ਼ ਟ੍ਰਿਬਿਊਨ ਤੇ ਹਿੰਦੁਸਤਾਨ ਟਾਈਮਸ ਦੋਨਾਂ ਦੇ ਫਰੰਟ ਪੇਜ ਤੇ ਨਿਊਜ਼ ਹੈ ਕਿ ਉਹ ਵਿਅਕਤੀ ਅਜੇ ਗਵਰਨਮੈਂਟ ਇੰਪਲੋਈ ਨੇ ਪਰ ਰੌ ਵਿੱਚ ਨਹੀਂ ਹੈਗੇ, ਸਰਕਾਰ ਦੇ ਵਿੱਚ ਅੱਜ ਵੀ ਉਹ ਮੌਜੂਦ ਨੇ। ਸਾਡਾ ਸਵਾਲ ਹੈ ਕਿ ਜੇ ਭਾਰਤ ਇਹ ਕਹਿ ਰਿਹਾ ਹੈ ਕਿ ਸਰਕਾਰ ਦਾ ਰੋਲ ਨਹੀਂ ਹੈ ਤੇ ਸਰਕਾਰੀ ਬਦਮਾਸ਼ਾਂ ਦਾ ਰੋਲ ਹੈ, ਤੇ ਕੀ ਭਾਰਤ ਉਸ ਵਿਅਕਤੀ ਨੂੰ ਜਿਹੜਾ ਹੁਣ ਰੌ ਵਿੱਚ ਨਹੀਂ ਹੈ, ਕਿ ਭਾਰਤ ਸਰਕਾਰ ਉਸ ਵਿਅਕਤੀ ਨੂੰ USA ਦੇ ਹੈਂਡਓਵਰ ਕਰੇਗੀ ਕਿ ਉਹ USA ਦੇ ਕਾਨੂੰਨ ਮੁਤਾਬਕ ਉਹਦੇ ਤੇ ਨਿਆਂ ਹੋ ਸਕੇ, ਉਹ USA ਦੇ ਕਾਨੂੰਨ ਮੁਤਾਬਕ ਉਹਦੇ ਤੇ ਟ੍ਰਾਇਲ ਹੋ ਸਕੇ, ਕਿ ਭਾਰਤ ਸਰਕਾਰ ਕਰੇਗੀ? ਜੇ ਭਾਰਤ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਉਹਦੇ ਤੇ ਯਕੀਨ ਕਰੀਏ, ਜੇ ਭਾਰਤ ਸਰਕਾਰ ਸੋਚਦੀ ਹੈ ਕਿ ਫਾਈਵ ਆਈਜ਼ ਕੰਟਰੀ ਉਹਦੇ ਤੇ ਯਕੀਨ ਕਰਨ, ਫਿਰ ਇਹਨੂੰ ਉਹ ਬੰਦਾ USA ਦੇ ਹਵਾਲੇ ਕਰਨਾ ਚਾਹੀਦਾ। ਔਰ ਅਸੀਂ USA ਨੂੰ ਵੀ ਕਹਿੰਦੇ ਹਾਂ ਕਿ ਮਤ ਯਕੀਨ ਕਰਿਆ ਜੇ ਭਾਰਤ ਸਰਕਾਰ ਦੀਆਂ ਇਹਨਾਂ ਫਾਈਂਡਿੰਗਸ ਤੇ, ਇਹਨਾਂ ਜਾਂਚਾਂ ਤੇ, ਇਹਨਾਂ ਭਾਰਤ ਸਰਕਾਰ ਦੇ ਇਹਨਾਂ ਵਾਅਦਿਆਂ ਤੇ। ਤੁਸੀਂ ਆਪਣੀ ਜਗ੍ਹਾ ਆਲਰੇਡੀ ਉੱਥੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਤੁਸੀਂ ਆਪਣੀ ਜਗ੍ਹਾ ਤੇ ਆਪਣੀਆਂ ਇੰਡੀਪੈਂਡੈਂਟ ਫਾਈਂਡਿੰਗਸ ਕਰੋ ਔਰ ਭਾਰਤ ਸਰਕਾਰ ਕੋਲ ਉਸ ਸੋ ਕਾਲਡ ਜਿਹੜਾ ਰੋਗ ਐਲੀਮੈਂਟ ਹੈ ਉਹਦੀ ਹਵਾਲਗੀ ਲਵੋ। ਭਾਰਤ ਸਰਕਾਰ ਦੱਸਣ ਦੀ ਖੇਚਲ ਕਰੇਗੀ ਕਿ ਉਹ ਰੋਗ ਐਲੀਮੈਂਟ ਕੌਣ ਹੈ, ਉਹ ਬੰਦਾ ਕੌਣ ਹੈ, ਉਹਨੂੰ ਕਿੰਨੇ ਹਦਾਇਤਾਂ ਦਿੱਤੀਆਂ, ਉਹ ਕਿਉਂ ਬੇਲਗਾਮ ਹੋ ਕੇ ਉਹਨੇ ਹਰਦੀਪ ਸਿੰਘ ਨਿੱਜਰ ਤੇ ਗੁਰਪਤਵੰਤ ਪੰਨੂ ਤੱਕ ਹਮਲੇ ਕੀਤੇ। ਭਾਰਤ ਸਰਕਾਰ ਦੱਸੇਗੀ ਕਿ ਆਫੀਸ਼ੀਅਲੀ ਕੌਣ-ਕੌਣ ਬੰਦੇ ਉਹਦੀ ਬੈਕਿੰਗ ਕਰ ਰਹੇ ਸੀ, ਉਹਨੂੰ ਥਾਪੜਾ ਦੇ ਰਹੇ ਸੀ। ਕੀ ਇਹ ਦੱਸਣ ਦੀ ਖੇਚਲ ਕਰਨਗੇ? ਔਰ ਇਸ ਵੇਲੇ ਉਹ ਬੰਦੇ ਭਾਰਤ ਸਰਕਾਰ ਦੇ ਵਿੱਚ ਨੇ। ਸੋ ਅਸੀਂ ਲਿਖਾਂਗੇ ਵੀ, ਮੈਂ ਇੱਕ ਗੱਲ ਹੋਰ ਕਹਾਂ ਕਿ ਵੀ ਵਿਲ ਰਾਈਟ ਟੂ US ਐਡਮਿਨਿਸਟ੍ਰੇਸ਼ਨ, ਅਸੀਂ US ਦੇ ਪ੍ਰਸ਼ਾਸਨ ਨੂੰ ਖੱਤ ਵੀ ਲਿਖਾਂਗੇ ਥਰੂ ਅੰਬੈਸੀ, ਜੋ ਅਸੀਂ ਇਹਨਾਂ ਦੀ ਹੁਣ ਤੱਕ ਦੀ ਵਰਕਿੰਗ ਸਮਝੀ ਹੈ, ਜੋ ਇਹਨਾਂ ਦੀਆਂ ਜਿਹੜੀਆਂ ਸੋ ਕਾਲਡ ਫਾਈਂਡਿੰਗਸ ਨੇ ਉਹ ਬਿਲਕੁਲ ਅਸੀਂ ਰਿਜੈਕਟ ਕਰਦੇ ਹਾਂ। ਇਹ ਬਿਲਕੁਲ ਕੋਰਾ ਝੂਠ ਹੈ। ਔਰ ਵੈਸੇ ਵੀ ਇਹ ਕਿੰਨੀ ਬੇਤੁਕੀ ਤੇ ਹਾਸੋਹੀਣੀ ਗੱਲ ਹੈ ਕਿ ਜਿਹੜਾ ਦੋਸ਼ੀ ਹੈ ਉਹ ਖੁਦ ਆਪਣਾ ਆਪ ਹੀ ਆਪਣੀ ਜਾਂਚ ਕਰ ਰਿਹਾ, ਔਰ ਕਿਹੜਾ ਦੋਸ਼ੀ ਇਹ ਮੰਨੇਗਾ
कि मेरे अधिकारी इस कतल दे विच इन्वॉल्व सीगे। कल आस्ट्रेलियन ब्रॉडकास्टिंग कॉरपोरेशन ने एक डॉक्यूमेंट्री 30 मिनट की जारी की है निज्जर के कतल तो बाद जेडे हालात बने ने। उहदी हैडलाइनस ने 6 स्पाइस एंड मर्डर हरदीप सिंह निज्जर का। उहदे विच उन्होंने इंटरव्यू की उन्होंने कोरस्पोंडेंट ने जेड़ा फॉर्मर डिप्टी नैशनल सिक्योरिटी का एडवाइज़र सी, शायद उन्हों का शायद नहीं सॉरी पंकज सरन उन्हों का नाम है। पंकज सरन की इंटरव्यू है जदों ABC जी आस्ट्रेलियन ब्रॉडकास्टिंग कॉरपोरेशन की रिपोर्टर पूछती है कि की तुसी इसनों मनदे हो, जस्टिफाई करते हो जी किलिंग्स हुई ने। तो उन्हें कहा थियोरटिकली ये इस तरह होंदा है कि जो देश नूं खतरा होवे, जिस पास्यों खतरा होवे, जो देश की सोवरैनिटी नूं खतरा होवे तो सारी दुनिया इस तरह ही करती है। तो जे साडे वालों किया गया तो ये कोई अनहोनी नहीं है, शुरू तो इदा ही होंदा आया। बस उन्हें थियोरैटिकली ये गल मान ली है, उन्हें ये नहीं मन्निया कि प्रैक्टिकली असीं कीता है। थियोरैटिकली तो प्रैक्टिकली दे विच जिहड़ा एक डिफरेंस है वो रह गया, बाकी वो गल मन गया कि दुनिया करती है तो जे असीं भी कर लिया तो कोई अनहोनी नहीं है। सो इंडिया सहजे सहजे जिहड़ी रिपोर्ट USA नूं भेजी गई है उहदे विच ते कल उस ऑफिशियल की जिहड़ी इंटरव्यू है ABC दे विच, वो दोनों गल्लां नूं अगर मिलाओ तो गल क्लीयर हुंदी है कि इंडिया हौले हौले सहजे सहजे उस पासे वाल आ रहा है कि वो ये मन रहा है कि ये कतल उन्हें किए ने। बेशक ये भी एक गल सामने आई है कि वो इस करके भी मन रहा है कि इलैक्शनस नेड़े ने और वो अपने आप को एक मस्कुलर स्टेट, एक पावरफुल स्टेट, एक हार्ड स्टेट के तौर पर प्रोजैक्ट करना चाहता है ताकि पोलराइजेशन करके वो हिंदू वोट बटोर सके। सो ये भी उन्होंने मंशा है कि हिंदू वोट बटोरन लई वो ये प्रूव करना चाहते हैं हुण इलैक्शन के नेड़े आके कि ये कतल सिखां दे असीं कीते ने। सो ये हालात साडे बने ने। साडियां 3 अज दे प्रैस कॉन्फ्रेंस के मनोर सीगे। नंबर 1 भारत सरकार कोलों पुछना कि तुसीं दसो तुहाडे रोग एलीमेंट्स किहड़े ने, वो किहड़ा ऑफिसर है, वो किस अहुदे ते है, वो गवर्नमेंट के इस वेले किस पोस्ट ते है, कि तुसीं अपनी फाइंडिंग्स नूं सच्चा साबित करन लई कौम अगे ते दुनिया अगे कि तुसीं उस नूं USA के हवाले करोगे और असी उस रिपोर्ट नूं जिहड़ी पेश की गई है, जिहड़ी USA नूं दस्सिया गया उस नूं असी रिजैक्ट करते हैं। तो ये USA भारत सरकार के उस फाइंडिंग्स नूं किवें रिएक्ट करता है, 5 आइज़ किवें रिएक्ट करदियां ने। असी USA नूं लिखांगे, असी उन्हां नाल संपर्क विच होवांगे। असी USA के जिहड़े सिख सिटीजनस ने उन्होंने भी कहांगे कि वो अपनी सरकार तक पहुँच करन और देखन कि USA के अधिकारी भारत सरकार की सो कॉल्ड रिपोर्ट नूं दे झांसे च ना आन और वो अपनी जिहड़ी इंडिपेंडेंट फाइंडिंग्स करन। और जिहड़ा व्यक्ति जिहड़ा रॉ दा अधिकारी अज इत्थे बैठा है, जिहड़ा उस वेले सी अज नहीं है, उसकी एक्सट्राडिशन लई USA इंडिया ते अपना एक प्रैशर बिल्ड करे।